ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੀ ਸਿਆਸਤ ਤੋਂ। ਬੀਜੇਪੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਤਰਥੱਲੀ ਮਚਾ ਦਿੱਤੀ ਹੈ ਕੇਵਲ ਢਿੱਲੋਂ ਨੂੰ ਆਪਣਾ ਪ੍ਰਧਾਨ ਬਣਾ ਕੇ। ਪਤਾ ਨਹੀਂ ਉਹਨਾਂ ਨੇ ਕੀ ਜੋੜ ਤੋੜ ਕੀਤਾ, ਚਰਚਾ ਤਰ੍ਹਾਂ ਤਰ੍ਹਾਂ ਦੀ ਹੈ। ਪਰ ਇਸੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਕਾਫੀ ਅਹਿਮੀਅਤ ਰੱਖਦਾ, ਜਾਂ ਕਹਿ ਲਈਏ ਕਿ ਕਾਫੀ ਧਿਆਨ ਮੰਗ ਰਿਹਾ। ਉਹ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਿਹਾ ਕਿ ਢਿੱਲੋਂ ਨੂੰ ਪ੍ਰਧਾਨ ਬਣਾਓ, ਕੈਪਟਨ ਅਮਰਿੰਦਰ ਸਿੰਘ ਨੂੰ ਪਸੰਦ ਕਿਉਂ ਨਹੀਂ ਆਈ ਢਿੱਲੋਂ ਦੀ ਪ੍ਰਧਾਨਗੀ ਚ? ਢਿੱਲੋਂ ਦੀ ਪ੍ਰਧਾਨਗੀ ਪਸੰਦ ਕਿਹਨੂੰ ਆਈ ਹੈ ਜੀ? ਜੀ ਸਹੀ ਹੈ, ਕੀ ਭਾਜਪਾਈਆਂ ਨੂੰ ਪਸੰਦ ਆ ਗਈ? ਪਰ ਉਹ ਕੁਸਕ ਨਹੀਂ ਸਕਦੇ। ਹਾਂ, ਇਹ ਹਾਈ ਕਮਾਂਡ ਦਾ ਡੰਡਾ ਅਜੇ ਇੰਨਾ ਮਜ਼ਬੂਤ ਹੈ, ਇਸ ਸਮੇਂ ਬੋਲ ਨਹੀਂ ਸਕਦੇ, ਗੁਲਦਸਤੇ ਦੇ ਕੇ ਫੋਟੋਆਂ ਖਿਚਾਉਣਗੇ, ਪਰ ਕੋਈ ਤਰਸੱਲੀ ਨਹੀਂ, ਅੰਦਰ ਤਰਸੱਲੀ ਹੈ ਕਿਆ ਕੀ ਹੋ ਗਿਆ। ਜੀ ਜੀ। ਕੈਪਟਨ ਅਮਰਿੰਦਰ ਸਿੰਘ ਰਾਜਾਸ਼ਾਹੀ ਬੰਦਾ ਹੈ। ਜੀ ਜੀ। ਉਹ ਰਾਜਾਸ਼ਾਹੀ ਬੰਦਾ ਇੱਕ ਅਜਿਹਾ ਬੰਦਾ ਕਿ ਉਹ ਕਿਹੜੇ ਪਾਲੇ ਚ ਹੈ, ਕਿਹੜੀ ਧਿਰ ਚ ਹੈ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਜੋ ਉਹਦੇ ਅੰਦਰ ਉਹਨੇ ਮੂੰਹ ਤੇ ਕਹਿ ਦੇਣਾ, ਤੇ ਜੋ ਉਹਨੇ ਕਰਨ ਦਾ ਫੈਸਲਾ ਕਰ ਲਿਆ ਉਹਨੇ ਕਰ ਲੈਣਾ। ਉਹਦਾ ਨਫਾ ਹੋਵੇ, ਨੁਕਸਾਨ ਹੋਵੇ, ਉਹਨੂੰ ਹੋਵੇ, ਉਹਦੇ ਟੱਬਰ ਨੂੰ ਹੋਵੇ, ਪਰਵਾਹ ਨਹੀਂ ਕਰਦਾ। ਇਹੋ ਜਿਹਾ ਕੁੱਤਾ ਉਹ ਦਮ ਰੱਖਦਾ। ਕੇਵਲ ਢਿੱਲੋਂ ਅਮਰਿੰਦਰ ਦੀ ਜੁੰਡਲੀ ਚੋਂ ਉਹ ਯਾਰ ਰਿਹਾ ਜੀ ਜਿਹਨੂੰ ਗਲਾਸੀ ਵਾਲਾ ਯਾਰ, ਮਤਲਬ ਗਲਾਸੀ ਤਾਂ ਚਲੋ ਦੇਸੀ ਬੰਦਿਆਂ ਲਈ ਹੁੰਦੀ ਹੈ, ਇਹਨਾਂ ਲਈ ਤਾਂ ਜਾਮ ਹੁੰਦੇ ਨੇ, ਹਨਾ, ਜਾਮ ਵਾਲੀਆਂ ਪਾਰਟੀਆਂ, ਜਾਮ ਟਕਰਾਉਣ ਵਾਲੀਆਂ ਪਾਰਟੀਆਂ ਦਾ ਹਿੱਸੇਦਾਰ ਰਿਹਾ। ਪਰ ਅਮਰਿੰਦਰ ਸਿੰਘ ਕਹਿੰਦਾ ਕਿ ਇਹ ਤਾਂ ਚੜ੍ਹਦੇ ਸੂਰਜ ਵਾਲੇ ਨੇ ਜੀ। 2021 ਚ ਜਦੋਂ ਮੈਂ ਮੁੱਖ ਮੰਤਰੀ ਉਹਦੇ ਤੋਂ ਕਹਿੰਦਾ ਅਸਤੀਫਾ ਦਿੱਤਾ, ਉਦੋਂ ਬਾਅਦ ਤਾਂ ਕਦੇ ਮੈਨੂੰ ਮਿਲਿਆ ਹੀ ਨਹੀਂ ਕੇਵਲ ਢਿੱਲੋਂ ਅੱਜ ਤੱਕ। ਜੇ ਮੈਨੂੰ ਮਿਲਿਆ ਨਹੀਂ, ਉਹ ਕਹਿੰਦਾ ਫਿਰ ਮੈਂ ਇਹ ਜਿਹੇ ਬੰਦੇ ਦੀ ਸਿਫਾਰਿਸ਼ ਕਾਹਦੀ ਕਰਨੀ ਸੀ। ਸਹੀ ਹੈ। ਕਹਿੰਦਾ ਨਾਲੇ ਜੇ ਮੈਂ ਸਿਫਾਰਿਸ਼ ਕਰਨੀ ਹੁੰਦੀ ਫਿਰ ਮੈਂ ਉਹੀ ਜਿਹੇ ਬੰਦੇ ਦੀ ਕਰਦਾ ਜਿਹੜਾ ਪਾਰਟੀ ਨੂੰ ਅੱਗੇ ਲੈ ਕੇ ਜਾਂਦਾ ਪੰਜਾਬ ਚ। ਇਹਦਾ ਮਤਲਬ ਇਹ ਕਹਿ ਰਿਹਾ ਕਿ ਇਹ ਕਾਬਲ ਨਹੀਂ ਹੈਗਾ। ਸਹੀ ਹੈ। ਕੇਵਲ ਢਿੱਲੋਂ ਤਮਾਮ ਉਮਰ, ਲੰਮੀ ਉਮਰ ਕਾਂਗਰਸ ਚ ਰਿਹਾ, ਕਾਂਗਰਸ ਦੇ ਲਈ ਕੰਮ ਕੀਤਾ ਕੇਵਲ ਢਿੱਲੋਂ ਨੇ ਲੰਮਾ ਸਮਾਂ। ਉਹਦੇ ਵੱਲੋਂ 2 ਵਾਰ MLA ਵੀ ਬਣੇ ਜੀ, ਫਿਰ 1 ਵਾਰ ਭਗਵੰਤ ਮਾਨ ਦੇ ਸਾਹਮਣੇ ਹੀ MP ਦੀ ਚੋਣ ਵੀ ਲੜੀ। ਫਿਰ 2022 ਚ ਜਦੋਂ ਬੀਜੇਪੀ ਚ ਆ ਗਏ ਤਾਂ ਬੀਜੇਪੀ ਵੱਲੋਂ ਵੀ ਜਿਮਣੀ ਚੋਣ ਲੜੀ MP ਦੀ ਸੰਗਰੂਰ ਤੋਂ। ਚਲੋ, ਪਰ ਗੱਲ ਨਹੀਂ ਬਣੀ। ਪਰ ਗੱਲ ਇਹ ਬਣ ਗਈ ਕਿ ਅੱਜ ਕੇਵਲ ਢਿੱਲੋਂ ਜਿਹੜਾ ਕਾਂਗਰਸੀ ਸੀ ਉਹ ਬੀਜੇਪੀ ਦੇ ਸੂਬੇ ਦਾ ਪ੍ਰਧਾਨ ਹੈ। ਸਹੀ ਹੈ। ਇੱਕ ਕਾਂਗਰਸੀ ਗਿਆ, ਦੂਜਾ ਕਾਂਗਰਸੀ ਆਇਆ ਤੇ ਭਾਜਪਾ ਕਹਿ ਰਹੀ ਆ ਸਾਡਾ ਪ੍ਰਧਾਨ ਹੈ। ਮਤਲਬ ਤੁਸੀਂ ਤਾਂ ਕਾਂਗਰਸ ਮੁਕਤ ਭਾਰਤ ਦੀਆਂ ਗੱਲਾਂ ਕਰਦੇ ਸੀ, ਕਾਂਗਰਸ ਯੁਕਤ ਦਾ ਭਾਜਪਾ ਕਰੀ ਜਾਂਦੇ। ਸਹੀ ਹੈ, ਬਿਲਕੁਲ। ਸਥਿਤੀ ਤਾਂ ਇਹ ਹੈ। ਫਿਰ ਤੁਹਾਡਾ ਭਾਜਪਾ ਦਾ ਵਰਕਰ, ਭਾਜਪਾ ਦਾ ਝੋਲੀ ਚੁੱਕ, ਭਾਜਪਾ ਦਾ ਭਗਤ, ਭਾਜਪਾ ਦਾ ਮੈਂਬਰ, ਭਾਜਪਾ ਦੇ ਨੁਮਾਇੰਦੇ ਉਹ ਕਿਉਂ ਨਾ ਮਹਿਸੂਸ ਕਰਨ। ਸਵਾਲ ਜੱਟ ਸਿੱਖ ਚਿਹਰੇ ਦਾ ਨਹੀਂ ਹੈ, ਸਵਾਲ ਤੁਹਾਡੇ ਕੈਡਰ ਦਾ। ਕੀ ਰਾਜਨੀਤੀ ਇੰਨੀ ਲਾਲਸਾ ਭਰਪੂਰ ਹੁੰਦੀ ਹੈ ਕਿ ਤੁਸੀਂ ਸਿਰਫ ਆਪਣੇ ਨਾਮ ਵਾਲੇ ਜਾਂ ਆਪਣੇ ਚੋਣ ਨਿਸ਼ਾਨ ਵਾਲੇ ਬੰਦਾ ਜਿਹੜਾ ਥੱਲੇ ਆ ਗਿਆ ਉਸੇ ਨੂੰ ਬਣਾ ਦਾਂਗੇ, ਸਾਨੂੰ ਕੋਈ ਨਹੀਂ, ਸਾਨੂੰ ਤਾਂ ਪੈਸੇ ਵਾਲਾ, ਤਾਕਤ ਵਾਲਾ, ਪਹੁੰਚ ਵਾਲਾ ਬੰਦਾ ਚਾਹੀਦਾ। ਜੇ ਜੱਟ ਸਿੱਖ ਚਿਹਰੇ ਦਾ ਹੀ ਮਸਲਾ ਸੀ, ਹਰਜੀਤ ਗਰੇਵਾਲ ਫਿਰ ਮਾੜਾ ਸੀ ਇਹਨਾਂ ਨੂੰ? ਸਹੀ ਹੈ। ਉਹਦੇ ਨਾਲੋਂ ਵੱਧ ਭਗਤ ਤਾਂ ਕੋਈ ਨਹੀਂ ਇਹਨਾਂ ਦਾ। ਬੰਦੇ ਨੇ ਆਪਣੇ ਭਾਈਚਾਰੇ ਦੀ ਸਭ ਤੋਂ ਵੱਧ ਮੁਖਾਲਫਤ ਉਹਨੇ ਚੱਲੀ ਹੈ ਜੱਟ ਸਿੱਖ ਦੀ। ਬਿਲਕੁਲ ਸਹੀ। ਤੇ ਫਿਰ ਤੁਸੀਂ ਉਹਨੂੰ ਇਨਾਮ ਦੇ ਦਿੰਦੇ, ਉਹਨੂੰ ਤਾਂ ਨਹੀਂ ਮਿਲਿਆ ਇਨਾਮ ਜੀ। ਫਿਰ ਤੁਹਾਡੇ ਕੋਲ ਲੰਬੀ ਸੂਚੀ ਆ ਜਿਹੜੇ ਸਾਲਾਂ ਬੱਧੀ ਤੁਹਾਡੇ ਨਾਲ ਤੁਰੇ ਆਉਂਦੇ ਨੇ। ਤੁਸੀਂ ਗਲਤ ਫੈਸਲੇ ਕਰਦੇ ਰਹੇ, ਪਰ ਉਹ ਤਾਂ ਵੀ ਤੁਹਾਡੇ ਫੈਸਲਿਆਂ ਦੇ ਫੁੱਲ ਚੜਾਉਂਦੇ ਰਹੇ। ਪੰਜਾਬ 'ਚ ਰਹਿ ਕੇ ਪੰਜਾਬ ਦੇ ਲੋਕਾਂ ਦੀ ਵਿਰੋਧਤਾ ਚੱਲਦੇ ਰਹੇ, ਫਿਰ ਉਹਨਾਂ ਨੂੰ ਚੁਣ ਲੈਂਦੇ ਕਿਸੇ ਨੂੰ। ਕੇਵਲ ਸਿੰਘ ਢਿੱਲੋਂ ਜੀ, ਕੀ ਇਹਦੇ ਨਾਲ ਇਹਨਾਂ ਨੂੰ ਇਹ ਲੱਗਦਾ ਕਿ ਸਾਰੀਆਂ ਸਿੱਖ ਵੋਟਾਂ ਸਾਨੂੰ ਆ ਜਾਣਗੀਆਂ? ਕੀ ਇਹਦੇ ਨਾਲ ਇਹ ਲੱਗਦਾ ਕਿ ਜੱਟਾਂ ਦੀਆਂ ਵੋਟਾਂ ਸਾਨੂੰ ਆ ਜਾਣਗੀਆਂ? ਸਹੀ ਹੈ। ਕੀ ਇਹਨਾਂ ਨੂੰ ਇਹਦੇ ਨਾਲ ਲੱਗਦਾ ਕਿ ਕਿਸਾਨ ਜਥੇਬੰਦੀਆਂ ਦਾ ਰੋਸਾ ਖਤਮ ਹੋ ਜਾਊਗਾ? ਜਾਂ ਇਹਦੀ ਚੋਣ ਇਸ ਲਈ ਹੈ ਕਿ ਇਹ ਕੱਲਾ ਜੱਟ ਸਿੱਖ ਦਾ ਨਾਂ ਨੂੰ, ਅਸਲ 'ਚ ਤਾਂ ਕਾਰੋਬਾਰੀ ਵਪਾਰੀ ਹੈ। ਬਿਲਕੁਲ। ਤੇ ਕਾਰੋਬਾਰੀ ਵਪਾਰੀ ਹੀ ਬੀਜੇਪੀ ਦੀ ਪਸੰਦ ਹੈ। ਫਿਰ ਚੋਣ ਇਸ ਲਈ ਹੈ। ਹੁਣ ਜਿਹੜੀ ਗੱਲ ਅਮਰਿੰਦਰ ਸਿੰਘ ਕਹਿੰਦੇ ਨੇ ਉਸ ਗੱਲ ਨੂੰ ਗੌਰ ਕਰਨ ਦੀ ਲੋੜ ਹੈ ਜੀ। ਅਮਰਿੰਦਰ ਸਿੰਘ ਕਹਿੰਦੇ ਵੀ ਕਿ ਮੈਂ ਉਸ ਬੰਦੇ ਨੂੰ ਚੁਣਦਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਦਾ ਚਿਹਰਾ ਬਣ ਕੇ ਕੰਮ ਕਰਦਾ। ਇਹਦਾ ਮਤਲਬ ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਬਾਹਰ ਚਿਹਰਾ ਨਹੀਂ। ਬਈ ਪੈਨ ਪੰਜਾਬ, ਮੈਨੂੰ ਅੱਜ ਦੀ ਤਰੀਕ 'ਚ ਤੁਸੀਂ 5 ਲੀਡਰ ਗਿਣ ਕੇ ਦਿਖਾ ਦਿਓ ਪੰਜਾਬ ਦੇ ਵਿੱਚੋਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਪ੍ਰਵਾਨ ਹੋਣ। ਕੋਈ ਮਾਝੇ 'ਚ ਹੈ, ਕੋਈ ਮਾਲਵੇ 'ਚ ਹੈ, ਕੋਈ ਆਪਣੇ ਹਲਕੇ 'ਚ ਹੈ ਨਾ। ਤੇ ਫਿਰ 5 ਚਿਹਰੇ ਕੋਈ 1 ਜਾਂ 2 ਤੱਕ ਤਾਂ ਸੋਚ ਸਕਦਾ ਬੰਦਾ। ਪਹਿਲੀ ਅਗਲਾ ਕਹਿੰਦਾ ਵੀ ਭਗਵੰਤ ਮਾਨ ਹੈ ਤਾਂ ਹੈ ਨਾ,
ਦੂਜੀ ਨਾਲ ਤੁਸੀਂ ਕਹਿ ਦੋ ਕਿ ਚੱਲ ਚੰਨੀ ਨੂੰ ਲੋਕ ਫਿਰ ਵੀ ਦੇਖੀ ਜਾਂਦੇ ਨੇ ਨਾ, ਚਲੋ ਮੈਂ ਕਹਿੰਦਾ ਆਪਾਂ ਸੁਨੀਲ ਜਾਖੜ ਨੂੰ ਵੀ ਇਸ ਕੈਟਾਗਰੀ 'ਚ ਰੱਖ ਲਈਏ, ਸੁਖਬੀਰ ਨੂੰ ਵੀ ਰੱਖ ਲਈਏ ਤੋਂ ਅੱਗੇ। ਜੀ ਸਹੀ ਹੈ। ਸਵਾਲ ਤਾਂ ਇਹ ਹੈ, ਇਸ ਲਈ ਕੇਵਲ ਢਿੱਲੋਂ 76 ਸਾਲ ਦੇ ਨੇ ਤੇ 75 ਸਾਲ ਤੋਂ ਬਾਅਦ ਤਾਂ ਇਹ ਅਡਵਾਨੀ ਹੋਰਾਂ ਨੂੰ ਉਧਰ ਭੇਜਤਾ ਸੀ ਇਹਨਾਂ ਨੇ ਮਾਰਗਦਰਸ਼ਕ ਮੰਡਲ 'ਚ, ਤੇ ਹੁਣ ਚੁਣਨ ਲੱਗੇ ਚੇਤੇ ਨਹੀਂ ਆਇਆ। ਮਤਲਬ ਜਦੋਂ ਆਪਣੀ ਉਮਰ ਮੋਦੀ ਦੀ ਇਸ ਗੇੜ 'ਚ ਆਈ, ਫਿਰ ਨਿਯਮ ਛਿੱਕੇ ਟੰਗ ਤੇ, ਸਹੀ ਹੈ, ਫਿਰ ਸਿਧਾਂਤ ਛਿੱਕੇ ਟੰਗ ਤੇ, ਜਾਂ ਕੇਵਲ ਢਿੱਲੋਂ ਨੂੰ ਕਹਿ ਕੇ ਲਿਆਂਦਾ ਕਿ ਹਾਂ ਤੁਹਾਨੂੰ ਚੋਣ ਨਹੀਂ ਲੜਾਉਣੀ ਜੀ, ਬਸ ਪ੍ਰਧਾਨਗੀ ਕਰਾਉਣੀ ਹੈ, ਪ੍ਰਧਾਨਗੀ ਕਰਾਉਣੀ ਹੈ। ਸਹੀ ਹੈ। ਸਵਾਲ ਇਹ ਹੈ, ਕੇਵਲ ਢਿੱਲੋਂ ਦਾ ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਜੱਟ ਕਿਸਾਨਾਂ ਨਾਲ ਕੋਈ ਵਧੀਆ ਰਿਸ਼ਤਾ ਨਹੀਂ ਹੈਗਾ, ਤੇ ਫਿਰ ਇਹ ਪਾਰ ਕਿਵੇਂ ਤਾਰੂਗਾ ਜੀ? ਸਵਾਲ ਇਹ ਹੈ। ਬਿਲਕੁਲ। ਬੀਜੇਪੀ ਨੂੰ ਇੱਕੋ ਇੱਕ ਫਾਰਮੂਲਾ ਲੱਗਦਾ ਸੀ ਕਿ ਹਰਿਆਣੇ 'ਚ ਤਾਂ ਚੱਲ ਗਿਆ ਜੱਟਾਂ ਨੂੰ ਪਰੇ ਕਰਕੇ, ਪੰਜਾਬ 'ਚ ਜੱਟਾਂ ਨੂੰ ਪਰੇ ਕਰਕੇ ਨਹੀਂ ਸਰਨਾ। ਇਸ ਲਈ ਸਿਰਫ ਨਾਮ ਨੂੰ, ਟੈਗ ਨੂੰ ਇਹ ਚਿਹਰਾ ਮੂਹਰੇ ਕੀਤਾ ਕਿ ਸਿਰਫ ਤੈਨੂੰ ਗੱਡੀ ਤੇ ਸ਼ਿੰਗਾਰ ਕੇ ਘੁਮਾਵਾਂਗੇ ਪੰਜਾਬ, ਫੈਸਲੇ ਸਾਡੇ ਅਸ਼ਵਨੀ ਸ਼ਰਮਾ ਵਰਗੇ ਹੀ ਕਰਨਗੇ। ਸਹੀ ਹੈ ਕਿ ਇਹ ਨੁਕਤਾ ਹੈ। ਸੋ ਹੁਣ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ, ਪਰ ਕੁੱਲ ਮਿਲਾ ਕੇ ਬੀਜੇਪੀ ਦਾ ਇਹ ਫੈਸਲਾ ਉਹਨਾਂ ਲਈ ਕਿੰਨਾ ਕੁ ਸਾਈਜ਼ ਦੇਖਣ ਵਾਲੀ ਗੱਲ ਹੋਊਗੀ। ਇਹ ਤੋਂ ਪਹਿਲਾਂ ਮਤਲਬ ਸੋਢੀ ਸਾਹਿਬ 1997 ਤੋਂ ਲੈ ਕੇ 2001 ਤੱਕ ਦਿਆ ਸਿੰਘ ਸੋਢੀ ਅੰਮ੍ਰਿਤਸਰ ਤੋਂ ਨੇ, ਉਹ ਵੀ ਬੀਜੇਪੀ ਦੇ ਪੰਜਾਬ 'ਚ ਪ੍ਰਧਾਨ ਰਹੇ ਨੇ, ਹੈ ਨਾ, ਤੇ ਪਰ ਜੱਟ ਸਿੱਖ ਚਿਹਰੇ ਵਜੋਂ ਕਹਿੰਦੇ ਕੇਵਲ ਢਿੱਲੋਂ ਨੂੰ ਪਹਿਲਾ ਚਿਹਰਾ ਦੇਖਿਆ ਜਾ ਰਿਹਾ। ਤੇ ਹੁਣ ਇਹਦੇ ਨਾਲ ਇਹਨਾਂ ਦੀ ਕਸ਼ਤੀ ਕਿੰਨੀ ਕੁ ਪਾਰ ਲੱਗਦੀ ਹੈ, ਜਾਂ ਕੇਵਲ ਢਿੱਲੋਂ ਕਿੱਥੇ ਤੱਕ ਪਾਰ ਲਵਾ ਪਾਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਇਸ ਲਈ ਅਗਲਿਆਂ ਨੇ ਆਪਣੇ ਵੱਲੋਂ ਇੱਕ ਵੱਡਾ ਦਾ ਖੇਡਿਆ 2027 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ। ਜ਼ਿਆਦਾਤਰ ਪਾਰਟੀਆਂ ਕੋਲ ਇਸ ਮੌਕੇ ਸਿੱਖ ਚਿਹਰੇ ਨੇ, ਇੱਕਾ ਦੁੱਕਾ ਜੀ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਨੂੰ ਛੱਡ ਵੀ ਲਈਏ, ਹੈ ਨਾ, ਉਹਨਾਂ ਕੋਲ ਅਮਨ ਅਰੋੜਾ ਦੇ ਰੂਪ 'ਚ, ਬਾਕੀਆਂ ਕੋਲ ਲਗਭਗ ਸਾਰਿਆਂ ਕੋਲ ਜੱਟ ਸਿੱਖ ਚਿਹਰਿਆਂ 'ਚੋਂ ਜ਼ਿਆਦਾਤਰ ਜਾਂ ਸਿੱਖ ਚਿਹਰਿਆਂ 'ਚੋਂ ਹੀ ਨੇ। ਸੋ ਇਹਦੇ ਹਵਾਲੇ ਨਾਲ ਬੀਜੇਪੀ ਨੇ ਇਸੇ ਤਰੀਕੇ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖਦੇ ਹਾਂ ਕੇਵਲ ਢਿੱਲੋਂ ਦੇ ਉੱਤੇ ਗੁਰੂਆਂ ਪੈ ਗਿਆ ਤੇ ਕਿੰਨਾ ਕੁ ਉਹ ਪਾਰਟੀ ਨੂੰ ਫਾਇਦਾ ਪਹੁੰਚਾਉਂਦੇ ਨੇ ਜਾਂ ਆਪ ਕਿੰਨਾ ਕੁ ਫਾਇਦਾ ਲੈ ਜਾਂਦੇ ਨੇ, ਇਹ ਤਾਂ ਸਮਾਂ ਦੱਸੂ। ਬਿਲਕੁਲ, ਜਿਵੇਂ ਤੁਸੀਂ ਦੱਸ ਦਿੱਤਾ ਵੀ ਉਦਯੋਗਪਤੀ ਨੇ, ਪਰ ਕਦੇ ਦੇਖਿਆ ਨਹੀਂ ਉਹਨਾਂ ਨੂੰ, ਨਾ ਬੀਜੇਪੀ ਦੀਆਂ ਰੈਲੀਆਂ ਦੇ ਵਿੱਚ, ਨਾ ਕਿਸੇ ਨੁੱਕੜ ਮੀਟਿੰਗਾਂ ਦੇ ਵਿੱਚ, ਨਾ ਕਿਤੇ ਹੋਰ ਕੋਈ ਸਰਗਰਮੀ ਕਰਦਿਆਂ, ਕੋਈ ਸਿਆਸੀ ਸਰਗਰਮੀ ਕਰਦਿਆਂ, ਕਿਸੇ ਮਸਲੇ ਤੇ ਕਦੇ ਕੋਈ ਬਿਆਨ ਵੀ ਨਹੀਂ ਦਿੱਤਾ। ਕਿੰਨੇ ਐਕਟਿਵ ਲੀਡਰ? ਭਗਵੰਤ ਮਾਨ ਨੇ ਟਵੀਟ ਕੀਤਾ, ਉਹ ਕਹਿੰਦਾ ਜਾਖੜ ਸਾਹਿਬ ਨਾਲ ਮੇਰੀਆਂ ਸੰਵੇਦਨਾਵਾਂ ਨੇ, ਹੈ ਨਾ, ਇੱਕ ਤਰ੍ਹਾਂ ਨਾਲ ਅਫਸੋਸ ਪ੍ਰਗਟਾਇਆ। ਤੇ ਉਹਨੇ ਫਿਰ ਇਹ ਵੀ ਪੁੱਛਿਆ ਕਿ ਕੀ ਬਣਿਆ ਰਵਨੀਤ ਬਿੱਟੂ ਦਾ, ਫਤਿਹ ਜੰਗ ਬਾਜਵੇ ਦਾ, ਮਨਪ੍ਰੀਤ ਬਾਦਲ ਦਾ, ਇਹਨਾਂ ਨੂੰ ਪੁੱਛ ਲਓ। ਮਤਲਬ ਪਿਛਲੇ ਕਿੰਨੇ ਦਿਨਾਂ ਤੋਂ ਰਵਨੀਤ ਬਿੱਟੂ ਤਾਂ ਬੜੇ ਚਰਚਾ 'ਚ ਸੀਗਾ ਕਿ ਮੈਂ ਹੀ ਨਜ਼ਰ ਆਵਾਂ, ਪਾਰਟੀ ਨੂੰ ਕੋਈ ਹੋਰ ਕੋਈ ਦਿਖੇ ਹੀ ਨਾ। ਸਹੀ ਹੈ, ਬਿਲਕੁਲ। ਇਸ ਕੋਸ਼ਾਂ ਸੀਗੇ ਤੇ ਗੱਲ ਉੱਥੇ ਵੀ ਨਹੀਂ ਬਣੀ, ਤੇ ਇਸ ਲਈ ਹੁਣ ਉਹਨਾਂ ਦਾ ਭਵਿੱਖ ਵੀ ਅਜੇ ਅੱਧ ਵਾਟੇ ਲਟਕ ਗਿਆ। ਬਿਲਕੁਲ ਬਿਲਕੁਲ ਜੀ।